ਜੀ। ਹਰਜੋਤ ਸਿੰਘ ਜੀ, ਸਾਰੇ ਪਾਸੇ ਰੀਡਿਸਟਿੰਗ ਮੁੜ ਹਲਕਾਬੰਦੀ ਦੀ ਜਿਹੜੀ ਆ ਉਹ ਚਰਚਾ ਜਿਹੜੀ ਉਹ ਛਿੜੀ ਆ। ਵੋਟਿੰਗ ਰਾਈਟ ਦੇ ਵਿੱਚ ਜਿਹੜਾ ਉਹਨਾਂ ਨੇ ਜਿਹੜੇ ਸੁਪਰੀਮ ਕੋਰਟ ਆ ਉਹਨਾਂ ਨੇ ਕਹਿ ਲਓ ਵੀ ਕੁਝ ਚੀਜ਼ਾਂ ਜਿਹੜੀਆਂ ਮੱਦਾਂ ਆ ਉਹ ਰੱਦ ਕਰਨ ਤੋਂ ਬਾਅਦ ਦੇ ਵਿੱਚ ਹੁਣ ਜਿਹੜੇ ਖਾਸ ਕਰਕੇ ਜੀਓਪੀ ਵਾਲੇ ਆ, ਕੱਲ ਪ੍ਰੈਜ਼ੀਡੈਂਟ ਟਰੰਪ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਸੀਗੇ। ਜਦ ਉਹਨਾਂ ਨੂੰ ਇਹ ਪੁੱਛਿਆ ਗਿਆ ਵੀ ਤੁਸੀਂ ਜਿਹੜੀ ਰੂਲਿੰਗ ਆ ਇਹ ਸਕਾਟਸ ਦੀ ਜਿਹੜੀ ਉਹ ਦੇਖੀ ਆ, ਕਹਿੰਦਾ ਜੀ ਕੀ ਹੋਇਆ, ਕਹਿੰਦੇ ਵੀ ਕਿਹਦੇ ਲਈ, ਕਹਿੰਦਾ ਵੀ ਉਹਨਾਂ ਨੇ ਪੁੱਛਿਆ ਵੀ ਰਿਪਬਲਿਕਨਸ ਦੇ ਲਈ, ਕੰਜ਼ਰਵੇਟਿਵ ਲਈ ਗੁੱਡ ਆ। ਅੱਗੋਂ ਪੱਤਰਕਾਰ ਨੇ ਕਿਹਾ ਯੈਸ, ਕਹਿੰਦੇ ਆਈ ਲਵ ਇਟ, ਤੇ ਕਹਿੰਦੇ ਵੀ ਮੇਰਾ ਜੀ ਕਰਦਾ ਮੈਂ ਹੁਣੇ ਪ੍ਰੈਸ ਕਾਨਫਰੰਸ ਬੰਦ ਕਰਾਂ ਤੇ ਜਾ ਕੇ ਮੈਂ ਸਭ ਤੋਂ ਪਹਿਲਾਂ ਉਹ ਜਿਹੜੀ ਰੂਲਿੰਗ ਆ ਉਹ ਪੜਾ। ਸੋ ਲੂਜ਼ੀਆਨਾ ਜਿਹੜਾ ਇਨਫੈਕਟ ਆ ਸੁਪਰੀਮ ਕੋਰਟ ਦੀ ਰੀਡਿਸਟ੍ਰਿਕਟਿੰਗ ਰੂਲ ਤੋਂ ਬਾਅਦ ਦੇ ਵਿੱਚ ਕਹਿੰਦੇ ਵੀ ਆਪਣੇ ਹਾਊਸ ਦੀਆਂ ਪ੍ਰਾਇਮਰੀਜ਼ ਡਿਲੇ ਕਰਨ ਜਾ ਰਿਹਾ ਆ। ਸੋ ਇਹ ਪਲਾਨ ਕਰ ਰਿਹਾ ਵੀ ਆਪਾਂ ਵੋਟਾਂ ਹੀ ਲੇਟ ਕਰਾ ਦਈਏ, ਕਿਉਂਕਿ ਉਸ ਤੋਂ ਪਹਿਲਾਂ ਪਹਿਲਾਂ ਉਹ ਚਾਹੁੰਦੇ ਆ ਵੀ ਮੁੜ ਹਲਕਾਬੰਦੀ ਜਿਹੜੀ ਕਰਕੇ ਤੇ ਆਪਣੀ ਜਿਹੜੀ ਮੈਜੋਰਿਟੀ ਆ ਉਸ ਨੂੰ ਹੋਰ ਮਜ਼ਬੂਤ ਕੀਤਾ ਜਿਹੜਾ ਉਹ ਜਾ ਸਕੇ। ਸੋ 16 ਮਈ ਨੂੰ ਉਦਾਂ ਉੱਥੇ ਜਿਹੜੀਆਂ ਪ੍ਰਾਇਮਰੀਜ਼ ਹੋਣੀਆਂ ਸੀ ਮੌਜੂਦਾ ਕਾਂਗਰੈਸ਼ਨਲ ਮੈਪਸ ਦੇ ਨਾਲ, ਪਰ ਹੁਣ ਕਿਉਂਕਿ ਮੁੜ ਹਲਕਾਬੰਦੀ ਦੀ ਇਜਾਜ਼ਤ ਜਿਹੜੀ ਮਿਲ ਗਈ ਆ ਤੇ ਆਪਣੇ ਹਿਸਾਬ ਦੇ ਨਾਲ ਉਹ ਕਰ ਸਕਣਗੇ, ਤੇ ਇਹਦੇ ਨਾਲ ਕਹਿੰਦੇ ਵੀ ਉਹ ਡਿਲੇ ਕਰਨ ਬਾਰੇ ਜਿਹੜਾ ਉਹ ਸੋਚ ਰਹੇ ਆ। ਲੂਜ਼ੀਆਨਾ ਦੇ ਗਵਰਨਰ ਜੈਫ ਲੈਂਡਰੀ ਆ, ਉਹਨਾਂ ਨੇ ਕਾਂਗਰੈਸ਼ਨਲ ਰਿਪਬਲਿਕਨਸ ਨੂੰ ਕਿਹਾ ਆ ਵੀ ਆਪਣੀਆਂ ਜਿਹੜੀਆਂ ਪ੍ਰਾਇਮਰੀਜ਼ ਆ ਇਹਨਾਂ ਨੂੰ ਭਾਈ ਡਿਲੇ ਕਰੋ, ਤਾਂ ਜੋ ਆਪਾਂ ਆਪਣੀ ਜਿਹੜੀ ਸੱਤਾ ਆ ਜਾਂ ਆਪਣੀ ਜਿਹੜੀ ਕੰਟਰੋਲ ਆ, ਆਪਣੀ ਜਿਹੜੀ ਮੈਜੋਰਿਟੀ ਆ ਉਸ ਨੂੰ ਹੋਰ ਮਜ਼ਬੂਤ ਕਰ ਸਕੀਏ। ਸੋ ਇਹਦੇ ਨਾਲ ਜਿਹੜਾ ਕੈਲੀਫੋਰਨੀਆ ਦੀ ਪ੍ਰੋਪੋਜੀਸ਼ਨ 50 ਆ ਉਹਦੇ ਤੇ ਵੀ ਜਿਹੜਾ ਖਤਰਾ ਆ ਮੰਡਰਾਊਗਾ। ਪ੍ਰੋਪੋਜੀਸ਼ਨ 50 ਪਿਛਲੇ ਦਿਨਾਂ ਦੇ ਵਿੱਚ ਜਦੋਂ ਪਾਸ ਹੋਈ ਸੀਗੀ, ਉਹ ਆਪਾਂ ਦੇਖਿਆ ਹੀ ਹੈਗਾ ਤੇ ਉਹ ਤੋਂ ਬਾਅਦ ਕਾਫੀ ਜਿਹੜੀ ਰੀਡਿਸਟ੍ਰਿਕਟਿੰਗ ਹੋਈ ਸੀਗੀ ਤੇ ਉਹਦੇ ਬਾਰੇ ਕੀ ਹੋਊਗਾ। ਜਿਸ ਤਰ੍ਹਾਂ ਹੁਣ ਲੁਜ਼ੀਆਨਾ ਨੇ ਤਾਂ ਕਹਿਤਾ ਵੀ ਠੀਕ ਆ, ਅਸੀਂ ਦੁਬਾਰਾ ਕੀ ਜੋ ਪ੍ਰਾਇਮਰੀਜ਼ ਆ ਉਸ ਨੂੰ ਡਿਲੇ ਕਰਨ ਜਾ ਰਹੇ ਹੈਗੇ ਆ। ਸੋ ਕੈਲੀਫੋਰਨੀਆ ਵਾਲੇ ਕੀ ਕਰੂਗੇ, ਇਹ ਦੇਖਦੇ ਆ। ਪਰ ਕਹਿੰਦੇ ਵੀ ਇਹ ਇੱਕ ਤਰ੍ਹਾਂ ਨਾਲ ਬੌਮਸ਼ੈਲ ਸੁਪਰੀਮ ਕੋਰਟ ਰੂਲਿੰਗ ਆ। ਜਿਹੜਾ ਲੂਜ਼ੀਆਨਾ ਦਾ ਕਾਂਗਰੈਸ਼ਨਲ ਮੈਪ ਸੀ, ਉਸ ਨੂੰ ਜਿਹੜਾ ਕਿਹਾ ਗਿਆ ਆ ਵੀ ਇੱਕ ਤਰ੍ਹਾਂ ਨਾਲ ਅਨਕੌਂਸਟੀਟਿਊਸ਼ਨਲ ਹੈਗਾ ਆ। ਸੋ ਉਹ ਹੁਣ ਕੈਲੀਫੋਰਨੀਆ 'ਚ ਵੀ ਕੀ ਇਸ ਤਰ੍ਹਾਂ ਹੋਊਗੀ, ਕਿਉਂਕਿ ਇੱਥੇ ਤਾਂ ਵੋਟਿੰਗ ਵੀ ਹੋ ਗਈ, ਸਾਰਾ ਕੁਛ ਹੋ ਗਿਆ, ਮੈਪ ਵੀ ਬਣ ਗਏ ਤੇ ਹੁਣ ਜੂਨ 2 ਨੂੰ ਇਲੈਕਸ਼ਨ ਵੀ ਹੈਗੀ ਆ। ਸੋ ਇਹ ਦੇਖਦੇ ਆ, ਆਉਣ ਵਾਲੇ ਦਿਨਾਂ 'ਚ ਜ਼ਰੂਰ ਪਤਾ ਲੱਗੂਗਾ। ਜੀ। ਜੀ। ਹਰਜੋਤ ਸਿੰਘ ਜੀ, ਸਾਰੇ ਪਾਸੇ ਰੀਡਿਸਟਿੰਗ ਮੁੜ ਹਲਕਾਬੰਦੀ ਦੀ ਜਿਹੜੀ ਆ ਉਹ ਚਰਚਾ ਜਿਹੜੀ ਉਹ ਛਿੜੀ ਆ। ਵੋਟਿੰਗ ਰਾਈਟ ਦੇ ਵਿੱਚ ਜਿਹੜਾ ਉਹਨਾਂ ਨੇ ਜਿਹੜੇ ਸੁਪਰੀਮ ਕੋਰਟ ਆ ਉਹਨਾਂ ਨੇ ਕਹਿ ਲਓ ਵੀ ਕੁਝ ਚੀਜ਼ਾਂ ਜਿਹੜੀਆਂ ਮੱਦਾਂ ਆ ਉਹ ਰੱਦ ਕਰਨ ਤੋਂ ਬਾਅਦ ਦੇ ਵਿੱਚ ਹੁਣ ਜਿਹੜੇ ਖਾਸ ਕਰਕੇ ਜੀਓਪੀ ਵਾਲੇ ਆ, ਕੱਲ ਪ੍ਰੈਜ਼ੀਡੈਂਟ ਟਰੰਪ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਸੀਗੇ। ਜਦ ਉਹਨਾਂ ਨੂੰ ਇਹ ਪੁੱਛਿਆ ਗਿਆ ਵੀ ਤੁਸੀਂ ਜਿਹੜੀ ਰੂਲਿੰਗ ਆ ਇਹ ਸਕਾਟਸ ਦੀ ਜਿਹੜੀ ਉਹ ਦੇਖੀ ਆ, ਕਹਿੰਦਾ ਜੀ ਕੀ ਹੋਇਆ, ਕਹਿੰਦੇ ਵੀ ਕਿਹਦੇ ਲਈ, ਕਹਿੰਦਾ ਵੀ ਉਹਨਾਂ ਨੇ ਪੁੱਛਿਆ ਵੀ ਰਿਪਬਲਿਕਨਸ ਦੇ ਲਈ, ਕੰਜ਼ਰਵੇਟਿਵ ਲਈ ਗੁੱਡ ਆ। ਅੱਗੋਂ ਪੱਤਰਕਾਰ ਨੇ ਕਿਹਾ ਯੈਸ, ਕਹਿੰਦੇ ਆਈ ਲਵ ਇਟ, ਤੇ ਕਹਿੰਦੇ ਵੀ ਮੇਰਾ ਜੀ ਕਰਦਾ ਮੈਂ ਹੁਣੇ ਪ੍ਰੈਸ ਕਾਨਫਰੰਸ ਬੰਦ ਕਰਾਂ ਤੇ ਜਾ ਕੇ ਮੈਂ ਸਭ ਤੋਂ ਪਹਿਲਾਂ ਉਹ ਜਿਹੜੀ ਰੂਲਿੰਗ ਆ ਉਹ ਪੜਾ। ਸੋ ਲੂਜ਼ੀਆਨਾ ਜਿਹੜਾ ਇਨਫੈਕਟ ਆ ਸੁਪਰੀਮ ਕੋਰਟ ਦੀ ਰੀਡਿਸਟ੍ਰਿਕਟਿੰਗ ਰੂਲ ਤੋਂ ਬਾਅਦ ਦੇ ਵਿੱਚ ਕਹਿੰਦੇ ਵੀ ਆਪਣੇ ਹਾਊਸ ਦੀਆਂ ਪ੍ਰਾਇਮਰੀਜ਼ ਡਿਲੇ ਕਰਨ ਜਾ ਰਿਹਾ ਆ। ਸੋ ਇਹ ਪਲਾਨ ਕਰ ਰਿਹਾ ਵੀ ਆਪਾਂ ਵੋਟਾਂ ਹੀ ਲੇਟ ਕਰਾ ਦਈਏ, ਕਿਉਂਕਿ ਉਸ ਤੋਂ ਪਹਿਲਾਂ ਪਹਿਲਾਂ ਉਹ ਚਾਹੁੰਦੇ ਆ ਵੀ ਮੁੜ ਹਲਕਾਬੰਦੀ ਜਿਹੜੀ ਕਰਕੇ ਤੇ ਆਪਣੀ ਜਿਹੜੀ ਮੈਜੋਰਿਟੀ ਆ ਉਸ ਨੂੰ ਹੋਰ ਮਜ਼ਬੂਤ ਕੀਤਾ ਜਿਹੜਾ ਉਹ ਜਾ ਸਕੇ। ਸੋ 16 ਮਈ ਨੂੰ ਉਦਾਂ ਉੱਥੇ ਜਿਹੜੀਆਂ ਪ੍ਰਾਇਮਰੀਜ਼ ਹੋਣੀਆਂ ਸੀ ਮੌਜੂਦਾ ਕਾਂਗਰੈਸ਼ਨਲ ਮੈਪਸ ਦੇ ਨਾਲ, ਪਰ ਹੁਣ ਕਿਉਂਕਿ ਮੁੜ ਹਲਕਾਬੰਦੀ ਦੀ ਇਜਾਜ਼ਤ ਜਿਹੜੀ ਮਿਲ ਗਈ ਆ ਤੇ ਆਪਣੇ ਹਿਸਾਬ ਦੇ ਨਾਲ ਉਹ ਕਰ ਸਕਣਗੇ, ਤੇ ਇਹਦੇ ਨਾਲ ਕਹਿੰਦੇ ਵੀ ਉਹ ਡਿਲੇ ਕਰਨ ਬਾਰੇ ਜਿਹੜਾ ਉਹ ਸੋਚ ਰਹੇ ਆ। ਲੂਜ਼ੀਆਨਾ ਦੇ ਗਵਰਨਰ ਜੈਫ ਲੈਂਡਰੀ ਆ, ਉਹਨਾਂ ਨੇ ਕਾਂਗਰੈਸ਼ਨਲ ਰਿਪਬਲਿਕਨਸ ਨੂੰ ਕਿਹਾ ਆ ਵੀ ਆਪਣੀਆਂ ਜਿਹੜੀਆਂ ਪ੍ਰਾਇਮਰੀਜ਼ ਆ ਇਹਨਾਂ ਨੂੰ ਭਾਈ ਡਿਲੇ ਕਰੋ, ਤਾਂ ਜੋ ਆਪਾਂ ਆਪਣੀ ਜਿਹੜੀ ਸੱਤਾ ਆ ਜਾਂ ਆਪਣੀ ਜਿਹੜੀ ਕੰਟਰੋਲ ਆ, ਆਪਣੀ ਜਿਹੜੀ ਮੈਜੋਰਿਟੀ ਆ ਉਸ ਨੂੰ ਹੋਰ ਮਜ਼ਬੂਤ ਕਰ ਸਕੀਏ। ਸੋ ਇਹਦੇ ਨਾਲ ਜਿਹੜਾ ਕੈਲੀਫੋਰਨੀਆ ਦੀ ਪ੍ਰੋਪੋਜੀਸ਼ਨ 50 ਆ ਉਹਦੇ ਤੇ ਵੀ ਜਿਹੜਾ ਖਤਰਾ ਆ ਮੰਡਰਾਊਗਾ। ਪ੍ਰੋਪੋਜੀਸ਼ਨ 50 ਪਿਛਲੇ ਦਿਨਾਂ ਦੇ ਵਿੱਚ ਜਦੋਂ ਪਾਸ ਹੋਈ ਸੀਗੀ, ਉਹ ਆਪਾਂ ਦੇਖਿਆ ਹੀ ਹੈਗਾ ਤੇ ਉਹ ਤੋਂ ਬਾਅਦ ਕਾਫੀ ਜਿਹੜੀ ਰੀਡਿਸਟ੍ਰਿਕਟਿੰਗ ਹੋਈ ਸੀਗੀ ਤੇ ਉਹਦੇ ਬਾਰੇ ਕੀ ਹੋਊਗਾ। ਜਿਸ ਤਰ੍ਹਾਂ ਹੁਣ ਲੁਜ਼ੀਆਨਾ ਨੇ ਤਾਂ ਕਹਿਤਾ ਵੀ ਠੀਕ ਆ, ਅਸੀਂ ਦੁਬਾਰਾ ਕੀ ਜੋ ਪ੍ਰਾਇਮਰੀਜ਼ ਆ ਉਸ ਨੂੰ ਡਿਲੇ ਕਰਨ ਜਾ ਰਹੇ ਹੈਗੇ ਆ। ਸੋ ਕੈਲੀਫੋਰਨੀਆ ਵਾਲੇ ਕੀ ਕਰੂਗੇ, ਇਹ ਦੇਖਦੇ ਆ। ਪਰ ਕਹਿੰਦੇ ਵੀ ਇਹ ਇੱਕ ਤਰ੍ਹਾਂ ਨਾਲ ਬੌਮਸ਼ੈਲ ਸੁਪਰੀਮ ਕੋਰਟ ਰੂਲਿੰਗ ਆ। ਜਿਹੜਾ ਲੂਜ਼ੀਆਨਾ ਦਾ ਕਾਂਗਰੈਸ਼ਨਲ ਮੈਪ ਸੀ,
ਉਸ ਨੂੰ ਜਿਹੜਾ ਕਿਹਾ ਗਿਆ ਆ ਵੀ ਇੱਕ ਤਰ੍ਹਾਂ ਨਾਲ ਅਨਕੌਂਸਟੀਟਿਊਸ਼ਨਲ ਹੈਗਾ ਆ। ਸੋ ਉਹ ਹੁਣ ਕੈਲੀਫੋਰਨੀਆ 'ਚ ਵੀ ਕੀ ਇਸ ਤਰ੍ਹਾਂ ਹੋ ਗਈ ਕਿਉਂਕਿ ਇੱਥੇ ਤਾਂ ਵੋਟਿੰਗ ਵੀ ਹੋ ਗਈ, ਸਾਰਾ ਕੁਛ ਹੋ ਗਿਆ, ਮੈਪ ਵੀ ਬਣ ਗਏ ਤੇ ਹੁਣ ਜੂਨ 2 ਨੂੰ ਇਲੈਕਸ਼ਨ ਵੀ ਹੈਗੀ ਆ। ਸੋ ਇਹ ਦੇਖਦੇ ਹਾਂ, ਆਉਣ ਵਾਲੇ ਦਿਨਾਂ 'ਚ ਜ਼ਰੂਰ ਪਤਾ ਲੱਗੂਗਾ। ਜੀ।